ਇਹ ਲਾਲ ਬੁਰਜ ਬਤੌਰ ਮੋਰਚਾ ਦਿਫਾ ਵਾਸਤੇ, ਇਹ ਕਾਲਾ ਬੁਰਜ ਬਤੌਰ ਮੋਰਚਾ ਦਿਫਾ ਵਾਸਤੇ, ਇਹ ਝਰੋਕਾ ਸਾਹਮਣੇ, ਇਹ ਥੱਲੇ ਜਿਹੜੇ ਲੱਕੜੀ ਦਰਵਾਜ਼ੇ ਤੋਂ ਨਜ਼ਰ ਆ ਰਹੇ ਨੇ ਇਹ ਟਾਇਲਟ ਸਨ ਸ਼ਾਹਜਹਾਂ ਦੌਰ ਦੇ। ਇਹ ਜਿਹੜੀ ਚੀਜ਼ ਹੈ, ਇਹ ਜਿਹੜੇ ਅੱਗੇ ਇੱਕ ਬਰਾਮਦੇ ਇਹ ਟਾਈਪ ਬਰਾਮਦਾ ਸੀ ਸਾਰਾ, ਇਹ ਛੱਤਿਆ ਸੀ ਸਾਰਾ। ਹਾਂ ਤੇ ਇੱਕ ਰਵਾਇਤ ਦੇ ਮੁਤਾਬਿਕ ਇੱਥੇ ਖਾਜਾ ਸਾਰਾ ਰਹਿੰਦੇ ਸਨ। ਠੀਕ ਹੈ। ਇਹ ਹਰਮ ਦੀ ਪ੍ਰੋਟੈਕਸ਼ਨ ਤੇ ਮਾਮੂਰ ਹੁੰਦੇ ਸਨ ਔਰ ਪੈਗਾਮ ਰਸਾਨੀ ਕੰਮ ਦਿੰਦੇ ਸਨ। ਠੀਕ ਠੀਕ। ਆਓ ਇਹ ਸਰ ਨਾਗ ਟੈਂਪਲ ਹੈ ਜੀ, ਗੁਰਦੁਆਰਾ। ਇਹ ਖੜਕ ਸਿੰਘ ਸਾਹਿਬ ਦਾ ਬਣਾਇਆ ਹੈ ਤੇ ਇਹ ਸਾਰਾ ਇਹਦੀ ਰੈਨੋਵੇਸ਼ਨ ਹੁਣ ਚੱਲ ਰਹੀ ਹੈ। ਇਹ ਇਮਾਰਤ ਬ੍ਰਿਟਿਸ਼ ਦੀ ਬਣੀ ਸਾਰੀ। ਇਹ ਬੰਦਾ ਇਹ ਜੇਲ੍ਹ ਖਾਨਾ ਜਾਤ ਸੀ ਬ੍ਰਿਟਿਸ਼। ਅਸਲਾ ਖਾਨਾ ਤੋਂ ਪਿੱਛੇ ਸੀ ਨਾ, तो उस साइड ਤੇ ਪਾਰ ਹੈ ਬਾਰੂਦ ਖਾਨਾ ਜੀ, ਬਾਰੂਦ ਖਾਨਾ ਸੀ ਨਾਲ ਰਾਇਲ ਕਿਚਨ ਹੈ ਆਸ-ਪਾਸ। ਉਹ ਸਾਹਮਣੇ ਭੁੱਟੋ ਜੇਲ੍ਹ। अच्छा जी, 3 दौर गुजरे ने जी। सब तो पहले जिथे तुसी वीडियो बनवाई मुगल कॉस्ट्यूम सन, फिर दरमियान च सिख कॉस्ट्यूम च खलोते सन, ब्रिटिश कॉस्ट्यूम वाले ने एक कंसेप्ट दिता गया पब्लिक अट्रैक्शन वास्ते भी और वैसे तारीख में भी जिंदा रखा गया। महाराजा रणजीत सिंह दा दरबार जी ਅਸੀਂ ਉਸੇ ਪਾਸੇ ਜਾ ਰਹੇ ਉਹ ਅੰਦਰ ਹਾਂ। ਅਸੀਂ ਸ਼ੀਸ਼ ਮਹਿਲ ਦੀ ਇੰਟਰਸਟ ਤੇ ਖਲੋਤੇ ਹਾਂ ਜੀ। ਇਹ ਸ਼ੀਸ਼ ਮਹਿਲ ਦੀ ਇੰਟਰਸਟ ਆ। ਇਹ ਹੈ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਅਦਾਲਤ। ਇਹ 8 ਦਰਾ ਮਹਾਰਾਜਾ ਰਣਜੀਤ ਸਿੰਘ ਕਿਹਾ ਜਾਂਦਾ ਹੈ। ਰਣਜੀਤ ਸਿੰਘ ਸਾਹਿਬ ਨੇ ਆਪਣੇ ਇੱਥੇ ਅਦਾਲਤ। ਇੱਥੇ ਆ ਜਾਓ ਨਾ, ਇੱਥੇ ਖੜੇ ਹੋ ਕੇ। ਜਿਹੜਾ ਟੋਮ ਤਾਂ ਨਜ਼ਰ ਆ ਰਿਹਾ ਇਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਇੱਥੇ ਪੂਰੇ ਹੋਏ ਸਨ ਜੀ। ਇਹ ਉੱਤੇ ਮਹਿਲ ਬਣਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ, ਜਿਹੜਾ ਬ੍ਰਿਟਿਸ਼ ਨੇ ਬਕਾਇਆ ਤੇ ਗਰਾਤਾ ਤੇ ਇਹ ਬਰਕਰਾਰ ਰੱਖਿਆ। ਨਹੀਂ, ਜਿਹੜਾ ਉਹ ਤੁਸੀਂ ਉੱਪਰ ਮਹਿਲ ਦੱਸ ਰਹੇ ਹੋ ਜੀ ਜੀ, ਮਹਾਰਾਜਾ ਰਣਜੀਤ ਸਿੰਘ ਆਖਰੀ ਸਮਾਂ ਇੱਥੇ ਲੈਂਦੇ ਜੀ ਇੱਥੇ ਸਨ। ਕਿਉਂਕਿ ਇਹਨਾਂ ਨੂੰ ਫਾਲਜ ਹੋ ਗਿਆ ਸੀ ਜੀ ਤੇ ਇਹਨਾਂ ਨੇ ਕਿਹਾ ਕਿ ਮੈਨੂੰ ਇੱਕ ਸਾਈਡ ਤੇ ਕਿਧਰੇ ਲੋਗਨਾਤ ਆ ਗਈ ਸੀ, ਬੋਲ ਨਹੀਂ ਸੀ ਸਕਦੇ, ਪੈਰਾਲਾਈਜ਼ ਸਨ। ਤੇ ਉਹ ਸੇਵਕਾਂ ਨੇ ਫਿਰ ਉਹਨਾਂ ਨੂੰ ਇਸ ਆਰਾਮਦੇਹ ਜਗ੍ਹਾ ਹੈ ਸੀ, ਖੁੱਲੀ ਹਵਾ ਵੀ ਸੀ ਤੇ ਉਹਨਾਂ ਨੂੰ ਇੱਥੇ ਰੱਖਿਆ। ਅੱਛਾ, ਜਿਹੜਾ ਇਹ ਦਰਬਾਰ ਲੱਗਦਾ ਸੀ, ਇਹ ਦਰਬਾਰ ਦਾ ਕੋਈ ਸੈਟਅਪ ਤਾਂ ਤੁਹਾਨੂੰ ਪਤਾ ਹੈ ਕਿ ਕਿਹੜੇ ਮਿਨਿਸਟਰ ਹੁੰਦੇ ਸਨ? ਜੀ ਸਰ, ਇਸ ਤਰ੍ਹਾਂ ਸੈਟਅਪ ਹੈ ਸੀ ਨਾ। ਇਹ ਜਿਹੜਾ ਥੱਲੇ ਵਾਲਾ ਪਲੇਸ ਹੈ ਨਾ, ਇਹ ਹਾਥੀਆਂ ਦੇ ਕੱਦ-ਕਾਠ ਨਾਲ ਮੁਗਲਾਂ ਨੇ ਬਣਵਾਇਆ ਸੀ। ਅਸਲ ਇੱਥੇ ਦਰਵਾਜ਼ਾ ਸੀ ਸ਼ੀਸ਼ ਮਹਿਲ ਦਾ। ਇਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਥੇ ਸ਼ਿਫਟ ਕੀਤਾ, ਇੱਥੋਂ ਬ੍ਰਿਟਿਸ਼ ਨੇ ਇੱਧਰ ਸ਼ਿਫਟ ਕਰ ਦਿੱਤਾ। ਇਹ ਫਿਰ ਇੱਥੇ ਅਦਾਲਤ ਜੋੜ ਕਾਇਮ ਕੀਤੀ ਤੇ ਇਹਨਾਂ ਦੇ ਜਿਹੜੇ ਕਮੇਟੀ ਦੇ ਇੱਕ ਹੋਰ ਕਮੇਟੀ ਦੇ ਹੈਂਸਨ ਮੈਂਬਰਾਂ ਉਹ ਵੀ ਨਾਲ ਪੈਂਦੇ ਸਨ। ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਤਖਤ ਤੇ ਬਹਿਣਾ ਪਸੰਦ ਨਹੀਂ ਕੀਤਾ। ਉਹਨਾਂ ਨੇ ਆਪਣੀ ਇੱਥੇ ਅਦਾਲਤ ਤੇ ਗਾਊਂਡ ਤੱਕੀਆ ਲਾ ਕੇ ਬਹਿੰਦੇ ਸਨ। ਠੀਕ ਹੈ, ਠੀਕ। ਮਿਨਿਸਟਰਸ ਕਿਹੜੇ ਹੁੰਦੇ ਸਨ ਨਾਲ? ਇਹਨਾਂ ਦੇ ਨਾਲ ਅਜ਼ੀਜ਼ੁਦੀਨ, ਇਜਾਜ਼ੁਦੀਨ ਤੇ ਇਹਨਾਂ ਦੇ ਨਾਲ ਭਾਈ ਮਾਨ ਸਿੰਘ ਤੇ ਇਹਨਾਂ ਦੇ ਜਿਹੜੇ ਸਨ ਆਪਣਾ ਗੁਲਾਬ ਸਿੰਘ ਡੋਗਰਾ ਸਾਹਿਬ ਵੀ ਇਹਨਾਂ ਦੇ ਕਰੀਬੀ ਸਾਥੀ ਸਨ, ਲੇਕਿਨ ਕਸ਼ਮੀਰ ਦੀ ਅਮਲਦਾਰੀ ਉਹਨਾਂ ਦੇ ਕੋਲ ਸੀ। ਇਹਨਾਂ ਦੇ ਕਰੀਬੀ ਇਹ ਸਨ। ਹੋਰ ਮਿਨਿਸਟਰ ਹੈ ਸਨ ਸਰ, ਮੇਰੀ ਸਲਾਹ ਕਰਦੇ ਸਰ। ਮੈਂ ਨਹੀਂ ਜੀ, ਮੈਂ ਨਹੀਂ ਸੀ। ਫਕੀਰ ਸਾਹਿਬ ਤੇ ਉਸ ਵੇਲੇ ਦੇ ਚੀਫ ਸੈਕਟਰੀ ਜੀ, ਚੀਫ ਸੈਕਟਰੀ ਸਨ ਤੇ ਉਹਨਾਂ ਦਾ ਪ੍ਰਿੰਟਿੰਗ ਨਿਜ਼ਾਮ ਵੀ ਐਸੀ ਸਾਰਾ ਅੰਦਰ। ਛਾਪੇਖਾਨੇ ਵੀ ਸਨ ਤੇ ਉਹ ਜਿਹੜਾ ਮਤਲਬ ਪੈਗਾਮ ਰਸਾਨੀ ਦੇ ਵਿੱਚ ਉਹਨਾਂ ਦਾ ਲਿਖਤ ਪੜ੍ਹਨ ਦਾ ਸਾਰਾ। ਹਕੀਮ ਵੀ ਸਨ ਜੀ, ਹਕੀਮ ਸਭ ਬੁਨਿਆਦ ਤੌਰ ਤੇ ਹਕੀਮ ਹੀ ਸਨ ਜੀ। ਜਿਸ ਤਰ੍ਹਾਂ ਇਲਮੁਦੀਨ ਅੰਸਾਰੀ ਹੈ ਸਨ, ਹਕੀਮ ਸਨ, ਲੇਕਿਨ ਪੜ੍ਹੇ ਲਿਖੇ ਹਕੀਮ ਸਨ। ਉਹ ਜਿਹੜਾ ਅੱਜ ਦਾ ਹਕੀਮ ਦਾ ਕਨਸੈਪਟ ਹੈ ਉਹ ਨਹੀਂ, ਉਹ ਨਹੀਂ ਸੀ। ਹਾਂਜੀ, ਅੱਛਾ ਜੀ। ਉਹਨਾਂ ਦਾ ਅਲੱਗ ਮਿਊਜ਼ੀਅਮ ਹੀ ਹੈ, ਕੁਚਾ ਫਕੀਰ ਖਾਨਾ ਕਿਹਾ ਜਾਂਦਾ। ਉਹਦੇ 'ਚ ਬੜੀਆਂ ਸ਼ਾਨਦਾਰ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਮਹਾਰਾਣੀ ਸੈਦ ਕੌਰ, ਜਿਹੜੀ ਖੰਨੇ ਮਸਲ ਦੀ ਮਹਾਰਾਣੀ ਸਨ, ਉਹਨਾਂ ਦੇ ਕੋਲ ਜਿਹੜੀਆਂ ਚੀਜ਼ਾਂ ਖਰੀਦੀਆਂ ਸਨ। ਔਰ ਉਸ ਹਵੇਲੀ ਦੇ ਵਿੱਚ ਹੈ ਉਹੀ ਜਿਹੜੀ ਟੋਡਰ ਮਿਲ ਦੀ ਹਵੇਲੀ ਸੀ ਜੀ, ਉਹੀ ਅੱਗੇ ਫਿਰ ਉਹ ਫਕੀਰ ਉਸ ਫੈਮਿਲੀ ਦੇ ਕੋਲੋਂ ਚੱਲੀ ਆ। ਇਹ ਜੀ ਸ਼ੀਸ਼ ਮਹਿਲ। ਸ਼ੀਸ਼ ਮਹਿਲ ਨੂੰ ਕੀ ਇਹਦੇ ਚ ਖਾਸ ਜਿਹੜੀ ਹੈ, ਕਿਉਂ ਕਿਹਾ ਜਾਂਦਾ ਹੈ ਸ਼ੀਸ਼ ਮਹਿਲ, ਕਿਸ ਕਰਕੇ? ਸਰ, ਮੈਂ ਬੁਨਿਆਦੀ ਤੌਰ ਤੇ ਮੈਂ ਥੋੜੀ ਜੀ ਤਮਹੀਦ ਥੋੜੀ ਉਹਨੂੰ ਕਹਿ ਸਕਦੇ ਹਾਂ, ਕਿਉਂਕਿ ਬੜੀ ਖਾਸ ਤੁਸੀਂ ਕਹੋ ਕਿ ਬਿਲਡਿੰਗ ਹੈ। ਅਸਲ 'ਚ 19 ਮੁਗਲ ਬਾਦਸ਼ਾਹਾਂ ਦੇ ਵਿੱਚੋਂ ਸ਼ਾਹਜਹਾਂ ਖੁਦ ਇੰਜੀਨੀਅਰ ਸਨ।